पंजाबी रेडियो USA ਦੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਸਾਨੂੰ ਦੇਖ ਰਹੇ ਔਰ ਰੇਡੀਓ ਰਾਹੀਂ ਸੁਣ ਰਹੇ ਸਭ ਦਰਸ਼ਕਾਂ ਨੂੰ ਮਸੂਦ ਮੱਲੀ ਵੱਲੋਂ ਸਲਾਮ ਆਦਾਬ ਸਤਿ ਸ੍ਰੀ ਅਕਾਲ ਔਰ ਵੱਡੀ ਈਦ ਦੀ ਮੁਬਾਰਕ ਜੀ। ਈਦ ਮੁਬਾਰਕ, ਈਦ ਮੁਬਾਰਕ, ਈਦ ਮੁਬਾਰਕ। जी हाँ, अज है वड्डी ईद का त्यौहार और पंजाबी रेडियो USA का सब परिवार साड़ी सारी समुची टीम वालों साढ़े सब दर्शकों नूं साढ़े सब ਸਰੋਤਿਆਂ ਨੂੰ इस ईद दियां लख लख बल्कि वड्डियां और करोड़ां करोड़ां घुट के मुबारकां वधाइयां जी। वड्डी ईद की है? ਵੱਡੀ ਈਦ ਉੱਦਾਂ ਤਾਂ ਅਸੀਂ ਜਾਣਦੇ ਹਾਂ ਕਿ ਮੁਸਲਮਾਨ ਭਾਈਚਾਰਾ ਜਿਹੜਾ ਉਹ ਅੱਜ ਕੁਰਬਾਨੀ ਦੇ ਨਾਂ ਦੇ ਉੱਤੇ ਡੰਗਰਾਂ ਨੂੰ ਕਹਾਉਂਦਾ ਹੈ, ਬਟ ਇਹਦਾ ਪਸ ਮੰਜ਼ਰ ਇਹ ਹੈ ਕਿ ਰੱਬ ਦੇ ਦੋ ਮੈਸੇਂਜਰ ਸਨ, ਇੱਕ ਸਨ ਹਜ਼ਰਤ ਇਬਰਾਹੀਮ ਔਰ ਦੂਸਰੇ ਸਨ ਉਹਨਾਂ ਦੇ ਪੁੱਤਰ ਹਜ਼ਰਤ ਇਸਮਾਈਲ। ਸੋ ਅੱਜ ਦਾ ਦਿਨ ਹੈ ਜਿਹੜਾ ਇਹ ਉਹ ਦਿਨ ਹੈ ਕਿ ਜਦੋਂ ਪਿਓ ਨੂੰ ਯਾਨੀ ਹਜ਼ਰਤ ਇਬਰਾਹੀਮ ਨੂੰ ਸੁਪਨੇ ਦੇ ਵਿੱਚ ਰੱਬ ਵੱਲੋਂ ਇਹ ਆਇਆ ਕਿ ਮੇਰੀ ਰਾਹ ਦੇ ਉੱਤੇ ਆਪਣੀ ਸਭ ਤੋਂ ਪਿਆਰੀ ਸ਼ੈ ਹੈ ਜਿਹੜੀ ਉਹ ਕੁਰਬਾਨ ਕਰ। ਤੇ ਉਹਨਾਂ ਨੇ ਅਗਲੇ ਦਿਨ ਉੱਠ ਕੇ ਤੇ 100 ਊਂਠ ਨੇ ਜਿਹੜੇ ਉਹ ਰੱਬ ਦੀ ਰਾਹ ਦੇ ਵਿੱਚ ਕੁਰਬਾਨ ਕਰਤੇ ਯਾਕੂਤ ਤੇ। ਉਸ ਤੋਂ ਬਾਅਦ ਫਿਰ ਰਾਤ ਨੂੰ ਸੁੱਤੇ ਦੇ ਉਹ ਸੁਪਨਾ ਆਇਆ। ਸੁਪਨਾ ਜਦੋਂ ਆਇਆ ਤੇ ਫਿਰ ਸਵੇਰੇ ਉਹਨਾਂ ਨੇ ਉੱਠ ਕੇ ਤੇ 100 ਗਾਈਆਂ ਜਿਹੜੀਆਂ ਉਹ ਕਰ ਦਿੱਤੀਆਂ। ਤੀਜੇ ਦਿਨ ਫਿਰ ਸੁਪਨਾ ਆਇਆ ਤੇ ਸਵੇਰੇ ਉੱਠ ਕੇ ਤੇ ਆਪਣੀ ਘਰ ਵਾਲੀ ਨੂੰ ਕਹਿਣ ਲੱਗੇ ਕਿ ਇਹ ਮਾਮਲਾ ਹੈ। ਉਹ ਘਬਰਾ ਗਈ ਕਿ ਇਹ ਤੇ ਰੱਬ ਬਹੁਤ ਪਿਆਰੀ ਸ਼ੈ ਦੀ ਕੁਰਬਾਨੀ ਮੰਗ ਰਿਹਾ ਤੇ ਸਭ ਤੋਂ ਪਿਆਰੀ ਸ਼ੈ ਦੇ ਹਜ਼ਰਤ ਇਬਰਾਹੀਮ ਨੂੰ ਆਪਣਾ ਪੁੱਤਰ ਹਜ਼ਰਤ ਇਸਮਾਈਲ ਹੈ। ਸੋ ਉਹਨਾਂ ਨੇ ਆਖਿਆ ਕਿ ਨਹੀਂ, ਐਵੇਂ ਤੁਹਾਡਾ ਭੁਲੇਖਾ ਹੈ। ਸ਼ੈਤਾਨ ਹੈ ਜਿਹੜਾ ਉਹਨੇ ਬਹਿਕਾਉਣਾ ਸ਼ੁਰੂ ਕੀਤਾ, ਪਰ ਉਹਨਾਂ ਨੇ ਆਪਣੇ ਪੁੱਤਰ ਦੇ ਨਾਲ ਗੱਲ ਕੀਤੀ ਤੇ ਪੁੱਤਰ ਨੇ ਆਖਿਆ ਕਿ ਜੀ ਬਿਲਕੁਲ ਠੀਕ ਹੈ, ਤੁਹਾਡਾ ਜੋ ਹੁਕਮ ਹੈ ਮੈਂ ਉਹਦੇ ਤੇ ਬਿਲਕੁਲ ਤਿਆਰ ਹਾਂ। ਤੁਸੀਂ ਆਪਣੇ ਰੱਬ ਜੀ ਦੀ ਗੱਲ ਮੰਨੋ ਔਰ ਮੈਂ ਕੁਰਬਾਨੀ ਲਈ ਤਿਆਰ ਹਾਂ। ਤੁਸੀਂ ਮੈਨੂੰ ਬਿਲਕੁਲ ਕੁਰਬਾਨ ਕਰ ਦੇਵੋ ਰੱਬ ਦੀ ਰਾਹ ਦੇ ਵਿੱਚ। ਦੁਨੀਆ ਦੇ ਵਿੱਚ ਪਿਓ ਔਰ ਪੁੱਤਰ ਦੀ ਮੁਹੱਬਤ, ਤਾਬੇਦਾਰੀ, ਪਿਓ ਦੇ ਅਦਬ ਦੀ ਇਸ ਤੋਂ ਜੀਂਦੀ ਜਾਗਦੀ ਵੱਡੀ ਮਿਸਾਲ ਹੈ ਜਿਹੜੀ ਉਹ ਨਹੀਂ ਲੱਭਦੀ ਹੈ। ਇਸ ਤਰ੍ਹਾਂ ਦੋਵੇਂ ਪਿਓ ਪੁੱਤਰ ਨੇ ਜਿਹੜੇ ਉਹ ਅਰਬ ਦੇ ਪਹਾੜਾਂ ਦੇ ਉੱਤੇ ਗਏ। ਉੱਥੇ ਜਾ ਕੇ ਪੁੱਤਰ ਨੇ ਕਿਹਾ ਕਿ ਅੱਬਾ ਜੀ ਤੁਸੀਂ ਨਾ ਆਪਣੀਆਂ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਲੈਣਾ, ਛੁਰੀ ਤੇਜ਼ ਕਰ ਲੈਣਾ, ਤਾਂ ਜਦੋਂ ਤੁਸੀਂ ਮੇਰੇ ਗੱਲ 'ਤੇ ਫੇਰੋ ਤੇ ਉਦੋਂ ਤੁਹਾਨੂੰ ਮੇਰੇ 'ਤੇ ਰਹਿਮ ਨਾ ਆ ਜਾਵੇ ਕਿ ਮੈਂ ਤੁਹਾਡਾ ਪੁੱਤਰ ਹਾਂ। ਤੁਸੀਂ ਪੂਰੇ ਦਿਲ ਜਾਨ ਦੇ ਨਾਲ ਕਹਿਮ ਦਹਿਮ ਹੋ ਕੇ ਆ ਜਿਹੜਾ ਉਹ ਇਹ ਕੁਰਬਾਨੀ ਕਰਨੀ ਹੈ। ਸੋ ਜਿਹੜਾ ਪਿਓ ਹੈ ਉਹਨੇ ਉਹ ਪੱਟੀ ਬੰਨ੍ਹ ਲਈ ਔਰ ਤੇਜ਼ ਛੁਰੀ ਜਿਹੜੀ ਉਹਨੂੰ ਚੈੱਕ ਕਰਨ ਲਈ ਜਦੋਂ ਪਹਾੜ ਦੇ ਪੱਥਰ 'ਤੇ ਮਾਰਿਆ ਤੇ ਰਿਵਾਇਤ ਹੈ ਕਿ ਉਹ ਪੱਥਰ ਆ ਜਿਹੜਾ ਉਹ ਵੀ ਦੋ ਹੋ ਗਿਆ, ਐਡੀ ਤੇਜ਼ ਛੁਰੀ ਸੀਗੀ। ਤੇ ਜਦੋਂ ਰੱਬ ਦੀ ਰਜ਼ਾ ਲਈ ਦਿਲ 'ਤੇ ਸਬਰ, ਸਿਦਕ, ਤਹਮਲ ਰੱਖ ਕੇ ਤੇ ਪੁੱਤਰ ਨੂੰ ਜ਼ਿਬਾ ਕਰਨ ਲੱਗੇ ਤੇ ਫਿਰ ਰੱਬ ਨੇ ਜੰਨਤ ਦੇ ਵਿੱਚੋਂ ਇੱਕ ਦੁੰਬਾ ਜਿਹੜਾ ਉਹ ਭੇਜ ਦਿੱਤਾ। ਉਹ ਆ ਗਿਆ, ਜਦੋਂ ਦੇਖਿਆ ਤੇ ਪਿੱਛੇ ਫਰਿਸ਼ਤਾ ਖੜਾ ਵੀ ਹੱਸਣ ਡਿਆ ਸੀ, ਪੁੱਤਰ ਖੜਾ ਵੀ ਹੱਸਣ ਡਿਆ ਸੀ ਔਰ ਰੱਬ ਵੱਲੋਂ ਫਿਰ ਇਹ ਹੁਕਮ ਆਇਆ ਕਿ ਮੈਂ ਸਿਰਫ ਤੇਰਾ ਇਹ ਭਰੋਸਾ ਹੈ ਜਿਹੜਾ ਉਹ ਦੇਖਣਾ ਚਾਹ ਰਿਹਾ ਸਾਂ ਕਿ ਤੂੰ ਮੇਰੀ ਗੱਲ ਦੇ ਉੱਤੇ ਕਿੰਨਾ ਪਹਿਰਾ ਦੇਣਾ ਹੈ। ਸੋ ਅੱਜ ਦਾ ਦਿਨ ਹੈ ਜਿਹੜਾ ਇਹ ਉਸ ਕੁਰਬਾਨੀ ਨੂੰ ਯਾਦ ਕਰਨ ਦਾ ਹੈ। ਅਸੀਂ ਕੁਰਬਾਨੀ ਤੇ ਚੇਤੇ ਰੱਖ ਲਈ ਹੈ, ਪਰ ਪਿਓ ਪੁੱਤਰ ਦੀ ਮੁਹੱਬਤ, ਪਿਓ ਪੁੱਤਰ ਦੇ ਅਦਬ ਅਦਾਬ, ਇੱਕ ਦੂਜੇ ਦੀ ਮੰਨਣਾ ਅਮਲ ਹੈ ਜਿਹੜਾ ਜ਼ਿੰਦਗੀ ਦਾ, ਉਹਨੂੰ ਅਸੀਂ ਗਵਾ ਛੱਡਿਆ। ਸੋ ਅੱਜ ਦੀ ਈਦ ਦਾ ਇਹ ਦਿਹਾੜਾ ਇਹ ਮੰਗ ਵੀ ਕਰਦਾ ਹੈ ਕਿ ਅਸੀਂ ਕੁਰਬਾਨੀ ਦੇ ਨਾਲ ਨਾਲ ਉਹਨਾਂ ਸ਼ਬਦਾਂ ਨੂੰ, ਉਸ ਸਬਕ ਨੂੰ, ਉਸ ਗੱਲਬਾਤ ਨੂੰ ਵੀ ਯਾਦ ਕਰੀਏ ਜਿਹੜੀ ਪਿਓ ਪੁੱਤਰ ਵਿਚਕਾਰ ਸੀ ਜਾਂ ਜਿਹੜੀ ਰੱਬ ਦਾ ਹੁਕਮ ਸੀ। ਸੋ ਪੰਜਾਬੀ ਰੇਡੀਓ USA ਅੱਜ ਦੇ ਇਸ ਸੋਹਣੇ ਪਵਿੱਤਰ ਦਿਹਾੜ ਤੇ, ਇਸ ਧਾਰਮਿਕ ਖੁਸ਼ੀਆਂ ਵਾਲੇ ਦਿਹਾੜ ਤੇ ਸਭ ਦੇਖਣ ਵਾਲਿਆਂ ਨੂੰ ਔਰ ਸਭ ਸੁਣਨ ਵਾਲਿਆਂ ਨੂੰ ਇੱਕ ਵਾਰ ਫੇਰ ਕਹਿੰਦਾ ਹੈ ਈਦ ਮੁਬਾਰਕ, ਈਦ ਮੁਬਾਰਕ ਤੇ ਵੱਡੀ ਈਦ ਮੁਬਾਰਕ।